वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब का स्वागत करदा। व्यूअर्स, अज श्रोमणी गुरुद्वारा प्रबंधक कमेटी वालों थापे गए जथेदार ज्ञानी गुरबचन सिंह का एक हैरानीजनक बयान सामने आया। उन्हों का कहना है कि उन्होंने कदे डेरा सिरसा मुखी नूं माफ़ी नहीं दी, केवल उस वालों भेजी गई चिट्ठी प्रवान की सी। सौदा साध नूं दिती गई इस माफ़ी पिछों पिछले साल एक वड्डा विवाद खड़ा होया सी, जिस दे सिट्टे वजों सरबत खालसा 2015 वालों श्रोमणी गुरुद्वारा प्रबंधक कमेटी के जथेदारां नूं मुੱਢੋਂ ही कौम वालों नकारिया गया सी। ज्ञानी गुरबचन सिंह वालों अज ये बयान देना कितना कु ठीक है जां इस पिछे की सियासत है अते सरबत खालसा जथेबंदियां वालों बुलाए गए सरबत खालसा 2016 लई ग्राउंड लैवल ते की काम कीता जा रहा है। इन्हां विषयां ते अज दी विचार चर्चा विच असीं अकाली दल अमृतसर के अमरीका के सीनियर वाइस प्रेजिडेंट सरदार रेशम सिंह नाल गलबात करांगे। आओ अज दे प्रोग्राम की शुरुआत करदे हां। हाँ जी रेशम सिंह जी, वाहिगुरू जी का खालसा वाहिगुरू जी की फतेह। वाहिगुरू जी खालसा वाहिगुरू जी खालसा जी तुहाडे समूह श्रोतिਆਂ ਨੂੰ ਵਿਚਾਰ ਕਰਦਾ ਜੀ। वाहिगुरू जी का खालसा वाहिगुरू जी की फतेह। सरदार रेशम सिंह जी मेरी आवाज वापस आ रही मैनू जी वो चैक कर लेना सर। तो सब तो पहला तो तुहाडा स्वागत है प्रोग्राम दे विच। ते जिहड़ा ये ज्ञानी गुरबचन सिंह का बयान आया, मैं अपने दर्शकों की जानकारी लई ये भी दस दियां कि जदों ये मुआफ़ी दिती गई सी उहदे तो बाद श्रोमणी गुरुद्वारा प्रबंधक कमेटी वालों 91 लाख रुपए के इश्तिहार दिते गए सी अखबारां नूं इहनूं जस्टिफाई करन लई ते ज्ञानी गुरबचन सिंह दे हुक्मनामे नूं कह लो उहदी प्रौढ़ता करन दे लई उहदे हक विच। ते उस तो बाद कौम के विरोध नूं देखदे ज्ञानी गुरबचन सिंह ने यह फैसला अपना वापस भी लिया सी। भाई रेशम सिंह जी, इस बारे तुहाडा की विचार है जिहड़ी अज ये गल ये बयान आया ज्ञानी गुरबचन सिंह दा? ਇਹਦੇ ਬਾਰੇ ਅਸੀਂ ਇੱਥੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੇ ਹੈਗੇ ਆ ਇਹ ਆਪਣੇ ਨੂੰ ਜਥੇਦਾਰ ਰੱਖਦੇ ਆ, ਚਾਹੇ ਅਕਾਲ ਤਖਤ ਦੇ ਜਥੇਦਾਰ ਹੋਣ ਜਾਂ ਉਹ ਦੂਜੇ ਤਖਤਾਂ ਦੇ ਜੀ। ਇਹ ਅਸਲ ਵਿੱਚ ਇਹ ਸਾਰੇ ਬਰੋਕਰ ਹੈ ਜੀ। ਇਹ ਬਾਦਲ ਦਲ ਦੇ ਬਾਦਲ ਪਰਿਵਾਰ ਦੇ ਜਾਂ ਹੋਰ ਜਿਹੜੇ ਉਹਨਾਂ ਦੇ ਨਜ਼ਦੀਕੀ ਮਜੀਠੀਆ ਹਨ ਜੀ। ਇਹਨਾਂ ਨੇ ਕੌਮ ਦੇ ਜਿਹੜੇ ਇੰਨੇ ਸਿਧਾਂਤਾਂ ਦੇ ਉੱਤੇ ਦਾ ਪੇਚ ਜਿਹੜੇ ਖਿੱਡੇ ਆ, ਇੰਨੀਆਂ ਧੱਕੀਆਂ ਉਡਾਈਆਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਜੀ। ਤੇ ਇਹ ਪੈਰ ਪੈਰ ਤੇ ਝੂਠ ਬੋਲਣ ਦੀ ਆਦਤ ਹੈ। ਇਹਨੂੰ ਮੈਂ ਤੁਹਾਨੂੰ ਹੁਣ ਸਮੇਂ ਦੇ ਨਾਲ ਮੈਂ ਥੋੜੇ ਸਮੇਂ ਚ ਰਹਿੰਦੇ ਮੈਂ ਤੁਹਾਨੂੰ ਇਹ ਸਾਰੀ ਗੱਲ ਜਿਹੜੀ ਕਲੀਅਰ ਕਰੂੰਗਾ ਕਿ ਕਿੰਨੇ ਝੂਠੇ ਬੋਲਦਾ ਹੈ ਜੀ। ਬਿਲਕੁਲ। ਸੋ ਇਹ ਬੰਦੇ ਨੇ ਜਿਹੜੀ ਆਪਾਂ ਇਹ ਜਿਹੜੀ ਅੱਜ ਦੀ ਇਸ ਤੇ ਵੀ ਜ਼ਰੂਰ ਗੱਲ ਕਰਾਂਗੇ। ਇੱਕ ਮੈਂ ਜਦੋਂ ਤੁਹਾਨੂੰ ਯਾਦ ਹੋਣਾ ਕਿ ਇੱਕ ਕਾਕਾ ਸਿੰਘ ਚੌੜ ਸਿੱਧਵਾਂ ਜੀ 18 ਸਾਲ ਦੀ ਉਮਰ ਦੇ ਵਿੱਚ ਪੁਲਿਸ ਨੇ ਉਹਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਬਿਲਕੁਲ। ਬਹੁਤ ਵੱਡਾ ਕੱਟ ਹੋਇਆ ਉੱਥੇ ਤੇ ਇਹਨੂੰ ਬਾਦਲ ਨੇ ਆਪਣਾ ਦਲਾਲ ਬਣਾ ਕੇ ਭੇਜਿਆ। ਉੱਥੇ ਵਿੱਚ ਆਓ ਤੇ ਗੱਲਬਾਤ ਖੜੀ ਕਰੋ ਇਹਦੇ ਨਾਲ ਨਾਮ ਸਿੰਘ ਤੇ ਹੋਰ ਜਿਹੜੇ ਇਹਦੇ ਜੋਟੀਦਾਰ ਨੇ ਜੀ। ਇਹਨਾਂ ਨੇ ਕੌਮ ਦੀ ਗੱਲ ਕਿਸੇ ਬੰਨੇ ਲੱਗਣ ਤੋਂ ਪਹਿਲਾਂ ਹੀ ਇੰਨਾ ਮਤਲਬ ਠੰਡਾ ਪਾਣੀ ਉਹਨਾਂ ਦੇ ਉੱਤੇ ਪਾ ਦਿੱਤਾ ਹੈ। ਕਿਸੇ ਵੀ ਬੰਦੇ ਨੂੰ ਕੌਮ ਪ੍ਰਸਤ ਨੂੰ ਕਿਸੇ ਪੰਥ ਦੀ ਗੱਲ ਕਰਨ ਵਾਲੇ ਨੂੰ ਸਸਤੀ ਬੋਲਣ ਦਿੱਤਾ ਗਿਆ ਔਰ ਉੱਤੇ ਝੂਠਾ ਲਗਾ ਲਾਇਆ ਗਿਆ ਵੀ ਉਹਨਾਂ ਦੇ ਜਿਹੜੇ ਪੁਲਿਸ ਦੋਸ਼ੀ ਨੇ ਉਹਨਾਂ ਦੇ ਮੁਕੱਦਮੇ ਦਰਜ ਹੋਣਗੇ ਤੇ ਪਰਿਵਾਰ ਨੂੰ ਜਿਹੜਾ ਨਿਆਂ ਮਿਲੂਗਾ ਜੀ। ਉਸ ਘਟਨਾ ਤੋਂ 1 ਸਾਲ ਬਾਅਦ ਇਹ ਬੰਦਾ ਇੱਥੇ ਆਇਆ ਜੀ ਅਮਰੀਕਾ ਦੇ ਵਿੱਚ ਸਟਾਕਿੰਗ ਸ਼ੁਰੂ ਕਰ ਦਿੱਤੀ ਨੂੰ ਭੇਜ ਰਿਹਾ ਕਿ 1 ਸਾਲ ਹੋ ਗਿਆ ਤੁਸੀਂ ਉਹਦੀ ਆਪਣੀ ਕਾਰਗੁਜ਼ਾਰੀ ਦੱਸੋ ਕਿ ਉਹਦੇ ਤੇ ਕੀ ਵਰਕ ਪਿਆ ਜੀ। ਉੱਥੇ ਕਰੀਬ ਗੁਰਸਿੱਖ ਬੰਦੇ ਬੈਠੇ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹ ਤਾਂ ਜੀ ਪੁਲਿਸ ਵਾਲਿਆਂ ਦੇ ਉੱਤੇ ਜੀ ਮੁਕੱਦਮੇ ਦਰਜ ਹੋ ਗਿਆ ਤੇ ਉਹ ਤਾਂ ਚਾਰਜ ਸ਼ੀਟ ਜਿਹੜੀ ਹੈ ਜੀ ਉਹ ਪੇਸ਼ ਹੋ ਗਈ ਹੈ ਜੀ। ਜਿਹੜੀ ਕਿ ਅੱਜ ਤੱਕ ਵੀ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਤਰਲੇ ਕਰਦੇ ਆ ਕਿਸੇ ਵੀ ਪੁਲਿਸ ਅਫਸਰ ਜਿਹੜਾ ਉਹਨੂੰ ਚਾਰਜ ਨਹੀਂ ਕੀਤਾ ਗਿਆ, ਕਿਸੇ ਤੇ ਕੋਈ ਮੁਕੱਦਮਾ ਦਰਜ ਨਹੀਂ ਹੋਇਆ, ਕੋਈ ਕੇਸ ਅੱਗੇ ਨਹੀਂ ਕੀਤਾ ਜੀ। ਤੋ ਇਹ ਜਿਹੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਉੱਤੇ ਬਾਰ-ਬਾਰ ਇਹ ਝੂਠ ਬੋਲਦੇ ਆ। ਇਹਨਾਂ ਨੇ ਮਰੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਅੰਮ੍ਰਿਤ ਛਕਾਉਣ ਤੱਕ ਇਹਨਾਂ ਜਿਹੜੀਆਂ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜੀ। ਸੋ ਅੱਜ ਦੀ ਗੱਲ ਕਰੀਏ ਕਿ ਜਿਹੜਾ ਇਹਨਾਂ ਨੇ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਸਰਸੇ ਵਾਲੇ ਨੂੰ ਪਹਿਲਾਂ ਤਾਂ ਉਹ ਕਹਿੰਦੇ ਜੀ ਮੈਂ ਮਾਫੀ ਨਹੀਂ ਕੀਤੀ, ਚਿੱਠੀ ਪ੍ਰਵਾਨ ਕੀਤੀ ਸੀ ਜੀ। ਇਹ ਵੀ ਗੱਲ ਸਾਬਤ ਹੋ ਗਈ ਹੈ ਵੀ ਉਹਨੇ ਚਿੱਠੀ ਕੋਈ ਭੇਜੀ ਨਹੀਂ ਹੈ। ਇਹਨਾਂ ਨੇ ਆਪਣੀ ਆਪ ਹੀ ਇੱਥੇ ਚਿੱਠੀ ਲੈ ਕੇ ਤਾਂ ਆਪੇ ਉਹਨੂੰ ਮਾਫ ਕੀਤਾ।
ਇਹ ਗੱਲ ਸੰਗਤ ਦੇ ਸਾਹਮਣੇ ਬਿਲਕੁਲ ਕਲੀਅਰ ਹੋ ਚੁੱਕੀ ਆ ਵੀ ਉਹਨੇ ਕੋਈ ਚਿੱਠੀ ਨਹੀਂ ਲਿਖ ਕੇ ਇਹਨਾਂ ਨੂੰ ਭੇਜੀ ਜੀ। ਦੂਸਰੀ ਗੱਲ ਜਿਹੜੀ ਇਹ ਕਹਿੰਦੇ ਕਿ ਨਹੀਂ ਜੀ ਅਸੀਂ ਮਾਫ ਨਹੀਂ ਸੀ ਕੀਤਾ। ਜੇ ਇਹ ਮਾਫ ਨਹੀਂ ਕੀਤਾ ਸੀਗਾ ਤੇ ਸਿੱਖ ਕੌਮ ਜਿਹੜੀ ਹੈ ਏਡੀ ਉਹਦੀ ਇਜਾਜ਼ਤ ਸਾਡੀ ਨਹੀਂ ਹੈ ਕਿ ਉਹਨਾਂ ਨੇ ਏਡਾ ਵੱਡਾ ਜਿਹੜਾ ਪ੍ਰੋਗਰਾਮ ਕੱਢਿਆ ਜਿਹਦੇ ਤੋਂ ਉਸ ਇੱਕ ਜੋ ਆਦੇਸ਼ ਜਿਹੜਾ ਇਹਨੇ ਜਾਰੀ ਕੀਤਾ ਪੰਥ ਨੂੰ, ਜਿਹੜਾ ਕਿ ਝੂਠੀ ਚਿੱਠੀ ਦੇ ਉੱਤੇ ਜਿਹੜਾ ਜਾਰੀ ਕੀਤਾ ਗਿਆ ਹੈ ਜੀ, ਔਰ ਉਸ ਤੋਂ ਬਾਅਦ ਜੋ ਕੁਝ ਸਿੱਖਾਂ ਦੇ ਸਾਹਮਣੇ ਆਇਆ ਔਰ ਸਿੱਖਾਂ ਨੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਇਹ ਹੁਣ ਸਿਖਰ ਹੋ ਗਈ ਹੈ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਾਲੀ, ਹੁਣ ਆਪਾਂ ਨੂੰ ਕੁਝ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਹੈ। ਤਰਨਤਾਰਨ ਸਾਹਿਬ ਦੇ ਵਿੱਚ ਮੀਟਿੰਗ ਹੋਈ ਹੈ, ਬਹੁਤ ਸਾਰੀਆਂ ਜਥੇਬੰਦੀਆਂ ਨੇ ਪਾਰਟਿਸਿਪੇਟ ਕੀਤਾ ਹੈ। ਉੱਥੇ ਸਾਰੀਆਂ ਜਥੇਬੰਦੀਆਂ ਦੀ ਸਲਾਹ ਦੇ ਨਾਲ ਸ਼ਾਮ 4 ਵਜੇ ਤੱਕ ਡਿਸਕਸ਼ਨ ਹੋਣ ਤੋਂ ਬਾਅਦ ਸਰਬੱਤ ਖਾਲਸੇ ਦਾ ਐਲਾਨ ਕੀਤਾ ਗਿਆ ਵੀ ਸਰਬੱਤ ਖਾਲਸਾ ਬੁਲਾਇਆ ਜਾਏਗਾ ਤਾਂ ਕਿ ਇਹ ਜਿਹੜੇ ਅਖੌਤੀ ਜਥੇਦਾਰ ਹੈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਤੋਂ ਨਿਕਲਦੇ ਨੇ ਇਹਨਾਂ ਨੂੰ ਬਣਾਉਣ ਦਾ ਕੋਈ ਵਿਧੀ ਵਿਧਾਨ ਜਿਹੜਾ ਬਣਾਇਆ ਜਾ ਸਕੇ, ਕੋਈ ਤਾਕਤ ਦਾ ਜਥੇਦਾਰ ਇਹੋ ਜਿਹਾ ਥਾਪਿਆ ਜਾਵੇ ਜਿਹੜਾ ਸਿੱਖ ਕੌਮ ਦੀ ਵਿਰਾਸਤ ਅਤੇ ਸਿਧਾਂਤ ਦੀ ਜਿਹੜੀ ਪੈਰਵੀ ਕਰਦਾ ਹੋਵੇ ਜੀ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਇਹ ਕਹਿਣਾ ਕਿ ਮੈਂ ਤਾਂ ਜੀ ਹੁਕਮਨਾਮਾ ਜਾਰੀ ਨਹੀਂ ਕੀਤਾ ਜੀ, ਮੈਂ ਤੁਹਾਨੂੰ ਮੁਆਫ ਨਹੀਂ ਕੀਤਾ। ਮੈਂ ਕਹਿੰਦਾ ਵੀ ਇਸ ਬੰਦੇ ਨੂੰ ਸਿਰਫ ਇੰਨੀ ਗੱਲ ਪੁੱਛਣੀ ਚਾਹੀਦੀ ਹੈ ਵੀ ਤੂੰ ਪਿਛਲੇ 9 ਮਹੀਨਿਆਂ ਤੋਂ ਘਰੋਂ ਨਹੀਂ ਨਿਕਲਿਆ ਅੱਜ ਤੱਕ, ਜਿੱਦਾਂ ਦਾ ਤੂੰ ਉਹ ਜਿਹੜਾ ਆਦੇਸ਼ ਜਾਰੀ ਕੀਤਾ ਹੈ ਜੀ, ਤੇ ਉਹਦੇ ਪਿੱਛੇ ਜੇ ਤੂੰ ਇੰਨਾ ਸੱਚਾ ਸੀ, ਜੇ ਤੂੰ ਇਹਦਾ ਸਿਧਾਂਤ ਸੀਗਾ ਤੇ ਫਿਰ ਕਿਹੜਾ ਕਾਰਨ ਹੈ ਜਿਹਦੇ ਕਰਕੇ ਪਿਛਲੇ 9 ਮਹੀਨੇ ਤੋਂ ਉੱਤੇ ਬੈਠਾ ਜੀ। ਸੋ ਇਹ ਗੱਲ ਜਿਹੜੀ ਹੈ ਇਹ ਸਾਬਤ ਕਰਦੀ ਹੈ ਕਿ ਇਹ ਬੰਦੇ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਹੁਣ ਇੰਨਾ ਡਰਿਆ ਹੋਇਆ ਹੈ, ਮੈਂ ਇਹ ਵੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਮੈਂ ਉਹਨਾਂ ਸਿੱਖ ਕੌਮ ਦੀ ਸੋਚ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਅਜੇ ਤੱਕ ਇਹਨੂੰ ਸਿੱਖੀ ਸਿਧਾਂਤਾਂ ਮੁਤਾਬਕ ਇਹਨੂੰ ਸਜ਼ਾ ਨਹੀਂ ਦਿੱਤੀ। ਉਹਦਾ ਕਾਰਨ ਕੀ ਹੈ ਕਿ ਸਿੱਖ ਕੌਮ ਜਿਹੜੀ ਹੈ ਇਸ ਗੱਲ ਤੋਂ ਅਵੇਅਰ ਹੈ ਕਿ ਇਹ ਜਿਹੜੇ ਕੰਮ ਕਰਦਾ ਇਹ RSS ਪ੍ਰਕਾਸ਼ ਸਿੰਘ ਬਾਦਲ ਜਾਂ ਮਜੀਠੀਆ ਜਾਂ ਹੋਰ ਜਿਹੜੇ ਉਹਨਾਂ ਦੇ RSS ਦੇ ਜਿਹੜੇ ਦਲਾਲ ਨੇ ਜੀ, ਉਹਨਾਂ ਦੇ ਕਹਿਣ ਤੇ ਇੱਕ ਕਾਰਵਾਈ ਹੋ ਰਹੀ ਹੈ, ਪਰ ਉਹ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਅਜੇ ਤੱਕ ਇਹਨੂੰ ਸਜ਼ਾ ਨਹੀਂ ਦਿੱਤੀ ਗਈ ਜੀ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਬਦਨਾਮੀ ਹੋਏਗੀ। ਇਹਦੀ ਜਿਹੜੀ ਮੁਆਫੀ ਹੈ ਉਹ ਇਸ ਕਰਕੇ ਨਹੀਂ ਹੈ ਕਿ ਇਹ ਬੜਾ ਸਿਧਾਂਤਕ ਹੈ, ਇਹਦੀ ਮੁਆਫੀ ਇਸ ਕਰਕੇ ਹੈ ਇਹ ਸਿੱਖਾਂ ਦੀ ਸਿਰਮੌਰ ਜਿਹੜੀ ਸੰਸਥਾ ਹੈਗੀ ਹੈ ਉਹਦੀ ਸਭ ਤੋਂ ਉੱਚ ਪਦ ਉੱਤੇ ਬੈਠਾ ਹੋਇਆ, ਇਸ ਕਰਕੇ ਇਹਦਾ ਬਚਾਅ ਅੱਜ ਤੱਕ ਬਣਿਆ ਹੋਇਆ ਜੀ। ਸਰਦਾਰ ਰੇਸ਼ਮ ਖਾਲਸੇ ਦੇ ਵਿੱਚ ਜੋ ਕੁਝ ਹੋਇਆ ਇਹ ਸਾਰਾ ਇਹਨੂੰ ਪਤਾ ਹੈ। ਜੋ ਕੁਝ ਵੱਡੀ ਗੱਲ ਜਿਹੜੀ ਵਿਚਾਰਨ ਵਾਲੀ ਇਹ ਹੈ, ਇਹ ਆਪਣੇ ਆਪ ਨੂੰ ਜਥੇਦਾਰ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਕਲੇਮ ਕਰਦਾ ਹੋਊਗਾ ਬਈ ਅੱਜ ਤੱਕ ਜਿੰਨੀਆਂ ਵੀ ਸਿਧਾਂਤਕ ਊਣਤਾਈਆਂ ਜਾਂ ਜਿਹੜੀਆਂ ਇਹਨਾਂ ਨੇ ਬੇਅਦਬੀ ਦੀਆਂ ਗੱਲਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਟੱਬਰ ਨੇ ਕੀਤੀਆਂ ਨੇ ਜੀ, ਕਿਸੇ ਇੱਕ ਚੀਜ਼ ਤੇ ਇਹਨੇ ਪਿਛਲੇ 8 ਸਾਲਾਂ ਦੇ ਉੱਤੇ ਨੋਟਿਸ ਦਿਆ ਤਾਂ ਮੈਨੂੰ ਦੱਸੋ। ਇਹਨਾਂ ਦੇ ਪਰਿਵਾਰਾਂ ਦੇ ਵਿੱਚ ਇਹ ਅੰਮ੍ਰਿਤਧਾਰੀ ਪਰਿਵਾਰ ਨੇ ਅਕਾਲ ਹੁੰਦੇ ਨੇ ਆਪਣੇ ਆਪ ਨੂੰ, ਇਨ੍ਹਾਂ ਘਰਾਂ ਦੇ ਵਿੱਚ ਹਮਨਕੁੰਡ ਹੁੰਦੇ ਆ, ਇਹਨਾਂ ਦੇ ਘਰਾਂ ਦੇ ਵਿੱਚ ਰਮਾਇਣ ਦੇ ਪਾਠ ਹੁੰਦੇ ਆ, ਉੱਥੇ ਸ਼ਿਵ ਦੀ ਪੂਜਾ ਹੁੰਦੀ ਹੈ, ਉੱਥੇ ਤਖਬੀਰ ਬਾਦਲ ਵਰਗੇ ਬੰਦੇ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਕਹਾਉਂਦਾ ਆਪਣੇ ਆਪ ਨੂੰ, ਉਹ ਬੰਦਾ ਹੋਤੀ ਖੇਡਦਾ ਸਿਰ ਖਿਲਾਰ ਕੇ ਰੰਗ ਪਾਇਆ ਹੋਇਆ ਸਿਰ ਦੇ ਵਿੱਚ ਤੇ ਉਹ ਅਕਾਲੀ ਦਲ ਦਾ ਪ੍ਰਧਾਨ ਕਲੇਮ ਕਰਦਾ ਹੈ। ਇਹ ਜਥੇਦਾਰ ਕਿਹੜੇ ਤਰੀਕੇ ਨਾਲ ਆਪਣੇ ਨੂੰ ਜਬਰ ਕਲੇਮ ਕਰਦਾ? ਇੱਕ ਵਾਰੀ ਇਹ ਉਹਨੂੰ ਕਾਲ ਨਹੀਂ ਕਰ ਸਕਿਆ, ਇੱਕ ਵਾਰੀ ਬੁਲਾ ਨਹੀਂ ਸਕਿਆ ਉੱਥੇ ਅਕਾਲ ਤਖਤ ਸਾਹਿਬ ਤੇ ਤੂੰ ਅਕਾਲੀ ਦਲ ਦਾ ਜਿਹੜਾ ਵਿਧਾਨ ਹੈ ਉਹ ਕੀ ਕਹਿੰਦਾ ਕੀ ਕਰਤੂਤਾਂ ਕਰ ਰਿਹਾ। ਇਹਦੇ ਨਾਲ ਸਿੱਖਤ ਨਹੀਂ ਕਹੇਠੀ ਹੋਈ ਹੈ, ਇਹਦੇ ਬਾਰੇ ਕਿਸੇ ਸਿੱਖ ਨੂੰ ਕੋਈ ਭੁਲੇਖਾ ਜੀ। ਸੋ ਮੈਂ ਭਾਈ ਸਾਹਿਬ ਜੀ ਇੰਨੀ ਗੱਲ ਕਹਿਣੀ ਚਾਹਣਾ ਕਿ ਇਹ ਗੱਲ ਨੂੰ ਕਲੇਮ ਕਰੇ ਜਾਂ ਨਾ ਕਰੇ ਵੀ ਮੈਂ ਕੋਈ ਇਹ ਸਜ਼ਾ ਮਾਫੀ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ, ਪਰ ਇਹ ਗੱਲ ਇਹਨੂੰ ਮੰਨ ਲਈ ਹੈ ਇਹਨੇ ਆਪਣੇ ਮਤ ਕਰਕੇ। ਇਹਦੇ ਜਿਹੜੇ ਚਹੇਤੇ ਆ ਜਿਹੜੇ ਆਦਤ ਆ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਸਿੱਖ ਕੌਮ ਨੇ ਇਹਨੂੰ ਦਰਖਾਸਤ ਹੈ ਇਹ ਜਥੇਦਾਰ ਕੌਮ ਤੇ ਹੱਕ ਜੀ। ਸਰਦਾਰ ਰੇਸ਼ਮ ਸਿੰਘ ਜੀ, ਜਿਹੜਾ ਇਹ ਬਿਆਨ ਦਿੱਤਾ ਵੀ ਗਿਆ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਕਿ ਕੀ ਕਾਰਨ ਕੀ ਹੈ ਜਿਹੜਾ ਇਹ ਬਿਆਨ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਸੁੱਤਿਆਂ ਉੱਠ ਕੇ ਦੇਣ ਵਾਲੀ ਗੱਲ ਹੈਗੀ ਹੈ, ਕੋਈ ਗੱਲ ਨਹੀਂ ਕੋਈ ਬਾਤ ਨਹੀਂ, ਇਹਦੇ ਪਿੱਛੇ ਤੁਸੀਂ ਕੋਈ ਚੋਣਾਂ ਦੇ ਨਾਲ ਕਿਸੇ ਸਿਆਸਤ ਨੂੰ ਜੋੜ ਕੇ ਦੇਖਦੇ ਹੋ ਜਾਂ ਕੀ ਦੇਖਦੇ ਹੋ, ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ?
ਦੇਖੋ ਜੇ ਤੁਸੀਂ ਆ ਪਿਛਲੇ 3 ਮਹੀਨੇ ਦੀਆਂ ਇਹਨਾਂ ਦੀਆਂ ਐਕਟੀਵਿਟੀਜ਼ ਦੇਖ ਲਓ, ਅਕਾਲੀ ਦਲ ਦਾ ਜਿਹੜਾ ਬਾਦਲ ਹੈ ਜੀ, ਇਹ ਹਰ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਇਹਨਾਂ ਦੀ ਜਿਹੜੀ ਬਣੀ ਹੋਈ ਹੈ ਪਿਛਲੇ 9 ਸਾਲਾਂ ਦੀ, ਮੈਂ ਤਾਂ 30 ਸਾਲਾਂ ਦੀ ਕਹਾਂਗਾ, ਪਰ ਇਹਨਾਂ ਦੀ ਜਿਹੜੀ ਪਿਛਲੇ 9-10 ਸਾਲਾਂ ਜਿਸ ਤਰੀਕੇ ਨਾਲ ਇਹਨਾਂ ਦਾ ਵਪਾਰ ਟਿਕਿਆ ਸਾਡੇ ਜੀ, ਉਹਨੂੰ ਇਸ ਵਾਸਤੇ ਕਦੀ ਇਹ ਯਾਦਗਾਰ ਬਣਾਉਣ ਦੀ ਗੱਲ ਕਰਦੇ ਆ, ਕਦੀ ਸ਼ਹੀਦੀਆਂ ਮਨਾਉਣ ਦੀ ਗੱਲ ਕਰਦੇ ਆ, ਕਦੀ ਮਹਾਰਾਜ ਦੇ ਸਰੂਪਾਂ ਨੂੰ ਲੈ ਕੇ ਤੇ ਉਹਨਾਂ ਦੇ ਜਾਂ ਉਹਨਾਂ ਦੇ ਸ਼ਸਤਰਾਂ ਨੂੰ ਲੈ ਕੇ ਉਹਨਾਂ ਦੀ ਪ੍ਰਦਰਸ਼ਨ ਕਰਨ ਦੀ ਗੱਲ ਕਰਦੇ ਆ, ਫ੍ਰੀ ਯਾਤਰਾ ਕਰਾਉਣ ਦੀ ਗੱਲ ਕਰਦੇ ਆ। ਇਹ ਸਾਰੀ ਰਾਜਨੀਤੀ ਜਿਹੜੀ ਹੈ ਇਹ ਉਸੇ ਰਾਜਨੀਤੀ ਦਾ ਇੱਕ ਹਿੱਸਾ ਹੈ। ਪਰ ਇਹ ਗੱਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵੀ ਭੁੱਲਦਾ ਹੈ ਤੇ ਗੁਰਬਚਨ ਸਿੰਘ ਵੀ ਭੁੱਲਦਾ ਹੈ ਕਿ ਸਿੱਖਾਂ ਨੇ ਇਹਨਾਂ ਦੀ ਬਿਲਕੁਲ ਅਸਲੀ ਚਿਹਰਾ ਜਿਹੜਾ ਉਹ ਪਛਾਣ ਲਿਆ ਹੁਣ ਜੀ। ਇਹਨਾਂ ਨੂੰ ਕਿਸੇ ਵੀ ਗੱਲ ਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਪੈਸੇ ਦਾ ਵੀ ਕੋਈ ਕ੍ਰੈਡਿਟ ਨਹੀਂ ਮਿਲਣ ਵਾਲਾ। ਜਿੰਨੇ ਮਰਜ਼ੀ ਧਰਮ ਪਾ ਕੇ ਇਹ ਲੋਕਾਂ ਦੇ ਪੇਸ਼ ਹੋਣ, ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਆ ਚੁੱਕੀ। ਹੁਣ ਵੀ ਦੇਖ ਲਓ ਕਿ ਅੱਜ ਚੀਜ਼ਾਂ ਦੇ ਉੱਤੇ ਜਿੰਨੀ ਕਾਕ ਇਹ ਭੁੱਖਦੇ ਆ, ਜਿੰਨਾ ਕਿ ਝੂਠ ਇਹ ਬੋਲਦੇ ਆ ਸਵੇਰ ਤੋਂ ਸ਼ਾਮ ਤਾਈਂ। ਮੈਂ ਇੱਕ ਛੋਟੀ ਜਿਹੀ ਭਾਈ ਸਾਹਿਬ ਐਗਜ਼ਾਮਪਲ ਦੇਣੀ ਚਾਹੁੰਦਾ ਜੀ। ਅੱਜ ਸਿੱਖਾਂ ਦੇ ਵਿੱਚ ਖਾਸ ਕਰ ਪੰਜਾਬ ਦੇ ਪੰਜਾਬੀਆਂ ਦੇ ਵਿੱਚ ਇਹ ਗੱਲ ਜਿਹੜੀ ਹੈ ਸਾਰੀਆਂ ਪੋਲੀਟੀਕਲ ਪਾਰਟੀ ਇਸ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉੱਥੇ ਬੜੀ ਲਾ ਐਂਡ ਆਰਡਰ ਦੀ ਪ੍ਰੋਬਲਮ ਆ ਜਾਂ ਉੱਥੇ ਕੋਈ ਬਹੁਤ ਇਕਨੋਮਿਕ ਪ੍ਰੋਬਲਮ ਆ, ਉੱਥੇ ਅਨਐਮਪਲੋਇਮੈਂਟ ਦੀ ਪ੍ਰੋਬਲਮ। ਜੀ, ਜਿਹੜੀ ਅਸਲ ਗੱਲ ਹੈ, ਜਿਹੜੀ ਅਸਲ ਪ੍ਰੋਬਲਮ ਹੈ, ਉੱਥੋਂ ਜਾਣ ਬੁੱਝ ਕੇ ਲੋਕਾਂ ਨੂੰ ਝੁਠਲਾਇਆ ਜਾ ਰਿਹਾ ਇਸ ਗੱਲ ਤੇ। ਜਿਹੜੀ ਅਸਲ ਗੱਲ ਪੰਜਾਬ ਦੀ ਹੈ, ਪੰਜਾਬ ਦੇ ਲੋਕਾਂ ਨੇ ਪਿਛਲੇ 30-35 ਸਾਲਾਂ 'ਚ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਪੱਟ ਲਾਈ ਗਈ ਹੈ, ਜਿਸ ਤਰੀਕੇ ਨਾਲ ਉਹਨਾਂ ਗੈਰਤ ਨੂੰ ਵੰਗਾਰਿਆ ਗਿਆ, ਜਿਸ ਤਰੀਕੇ ਨਾਲ ਉਹਨਾਂ ਤੋਂ ਪੈਰ ਤੇ ਜ਼ਿਲਮ ਕੀਤਾ ਗਿਆ। ਮੈਂ ਐਗਜ਼ਾਮਪਲ ਦੇਣੀ ਚਾਹੁੰਦਾ, ਇੱਕ ਤਾਂ ਜਦੋਂ ਜਸਪਾਲ ਸਿੰਘ ਚੌੜ ਸਿਧਮਾ ਜਿਹੜੇ ਕਾਕੇ ਦੀ ਗੱਲ ਅਸੀਂ ਕਰਕੇ ਹਟੇ ਹਾਂ ਜੀ, ਜਦੋਂ ਉਹ ਸਾਰਾ ਕੁਝ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੱਟੜ ਹਿੰਦੂ ਪੰਥੀ ਸੀਗੇ ਉਹਨਾਂ ਨੇ ਸਿੱਖਾਂ ਦੀਆਂ ਪੱਗਾਂ ਲਾਈਆਂ ਤੇ ਉਹ ਪੱਗਾਂ ਥੱਲੇ ਪੈਰਾਂ 'ਚ ਰੋਲ ਕੇ ਉਹਨਾਂ ਨੂੰ ਬਾਅਦ ਅੱਗਾਂ ਲਾਈਆਂ ਉਹਨਾਂ ਨੂੰ। ਇਹ ਜਥੇਦਾਰ ਉੱਥੇ ਤੇ ਕਿੱਥੇ ਮਰਿਆ ਹੋਇਆ ਸੀਗਾ ਜਾਂ ਕਿਹੜੇ ਪਾਰਟੀ ਲਾਣਾ ਜਿਹੜਾ ਆਪਣੇ ਸਰਕਾਰ ਘਾਉਂਦੀ ਹੈ। ਇਹ ਸਾਰੇ ਕਿਹੜੇ ਕੁੰਭ ਦਾ ਮੇਲਾ ਨਹਾਉਣ ਪਏ ਹੋਏ ਸੀ। ਇਹਨਾਂ ਨੂੰ ਪੁੱਛੋ ਵੀ ਕਿਸੇ ਇੱਕ ਬੰਦੇ ਦੀ ਦਸਤਾਰ ਪੰਜਾਬ ਦੇ ਵਿੱਚ ਲੱਥੇ ਤੇ ਸਰਕਾਰ ਦੀ ਕੀ ਰਿਸਪੌਂਸਿਬਿਲਿਟੀ ਬਣਦੀ ਆ ਜੀ। ਸੋ ਇਹ ਤਾਂ ਆਪ ਦੀਆਂ ਬੱਚੀਆਂ ਦੀਆਂ ਚੁਣੀਆਂ ਤੱਕ ਇਹਨਾਂ ਦੀਆਂ ਪੁਲਿਸ ਜਿਹੜੀ ਆ ਉਹ ਖਿੱਚਦੀ ਆ ਤੇ ਸਿੱਖਾਂ ਦੀਆਂ ਦਸਤਾਰਾਂ ਕਰਿਆ ਲੱਦਦੀਆਂ ਨੇ। ਇਹਨਾਂ ਨੂੰ ਇਹ ਪਤਾ ਨਹੀਂ ਕਿਉਂ ਇਹ ਭਰਮ ਪੈਦਾ ਹੋ ਜਾਂਦਾ ਵੀ ਸਿੱਖ ਜਿਹੜੇ ਸਾਰੀਆਂ ਗੱਲਾਂ ਭੁੱਲ ਜਾਣਗੇ। ਜੀ ਹਾਂਜੀ ਸਰਦਾਰ ਸਾਹਿਬ, ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਜਿਹੜਾ ਆਉਣ ਵਾਲਾ ਸਰਬੱਤ ਖਾਲਸਾ ਹੈਗਾ, ਜਿਹੜਾ 10 ਨਵੰਬਰ ਨੂੰ ਬੁਲਾਇਆ ਗਿਆ, ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੀ ਉਹਨਾਂ ਦੀ ਕਿਵੇਂ ਸਥਾਪਨਾ ਕਰਨੀ ਹੈ, ਉਹਦਾ ਜਿਹੜਾ ਵਿਧੀ ਵਿਧਾਨ ਹੈ ਉਹਦੇ ਸਬੰਧ ਦੇ ਵਿੱਚ ਐਲਾਨ ਕੀਤਾ ਜਾਊਗਾ ਤੇ ਉਹ ਵਿਧੀ ਵਿਧਾਨ ਦੱਸਿਆ ਜਾਊਗਾ ਕੌਮ ਦੇ ਸਾਹਮਣੇ, ਉਹ ਪੇਸ਼ ਕੀਤਾ ਜਾਊਗਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਜਿਹੜਾ ਆਉਣ ਵਾਲਾ ਸਰਬੱਤ ਖਾਲਸਾ ਹੈਗਾ ਉਹਨੂੰ ਤੁਸੀਂ ਪਿਛਲੇ ਸਰਬੱਤ ਖਾਲਸਾ ਨਾਲੋਂ ਕਿਵੇਂ ਡਿਫਰੈਂਸ਼ੀਏਟ ਕਰਕੇ ਦੇਖਦੇ ਹੋ? ਤੇ ਜਦੋਂ ਅਸੀਂ ਗਰਾਊਂਡ ਦੇ ਵਿੱਚ ਦੇਖਦੇ ਹਾਂ, ਮਤਲਬ ਗਰਾਊਂਡ ਰਿਐਲਿਟੀਜ਼ ਨੂੰ ਦੇਖਦੇ ਹਾਂ, ਤਾਂ ਉਹ ਕਿਵੇਂ ਡਿਫਰੈਂਟ ਸਾਬਤ ਹੋਊਗਾ? ਦੇਖੋ ਭਾਈ ਸਾਹਿਬ ਜੀ, ਮੇਰੀ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਉਹਨਾਂ ਦੇ ਨਾਲ ਤਕਰੀਬਨ ਗੱਲਬਾਤ ਹੁੰਦੀ ਰਹਿੰਦੀ ਹੈ ਜੀ। ਉਹ ਜਿੰਨੇ ਕੀਮਤ ਸੋਰਸਿਸ ਨਾਲ ਉਹ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਇੱਕ ਬਹੁਤ ਗੱਲ ਕੀਤੀ ਆਪਣੇ ਸਰਬੱਤ ਖਾਲਸਾ 2016 ਜਿਹੜਾ ਹੈ ਜੀ, ਉਹ 2015 ਨਾਲੋਂ ਕਿਵੇਂ ਵੱਖਰਾ ਹੋਊਗਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਜੀ, ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇੱਕ ਉਹ ਬੜੀ ਸ਼ਿੱਦਤ ਨਾਲ ਜਿਹੜੇ ਲੱਗੇ ਹੋਏ ਨੇ। ਇੱਕ ਦਫ਼ਤਰ ਜਿਹੜਾ ਉਹ ਦਮਦਮਾ ਸਾਹਿਬ ਜਿੱਥੇ ਸਰਬੱਤ ਖਾਲਸਾ ਬੁਲਾਇਆ ਗਿਆ ਜੀ, ਉੱਥੇ ਦਫ਼ਤਰ ਖੋਲ ਦਿੱਤਾ ਗਿਆ ਤਕਰੀਬਨ 1.5 ਮਹੀਨਾ ਪਹਿਲਾਂ, ਤੇ ਇੱਕ ਕੱਲ ਦਫ਼ਤਰ ਖੋਲਿਆ ਗਿਆ ਦਾਦੂਵਾਲ ਦੇ ਵਿੱਚ, ਉਹਨਾਂ ਦਾ ਜਿਹੜਾ ਉਹਨਾਂ ਦਾ ਆਪਣਾ ਦਫ਼ਤਰ ਖੋਲਿਆ ਗਿਆ ਜੀ। ਸੋ ਇਹ ਹੋਰ ਵੀ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਦਫ਼ਤਰ ਜਿਹੜੇ ਖੋਲੇ ਜਾਣਗੇ
ਤੇ ਉੱਥੋਂ ਜਿਹੜੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਵਿਦੇਸ਼ਾਂ ਚੋਂ ਜਾਂ ਦੇਸ਼ ਤੋਂ ਜਿਹੜੀਆਂ ਸੰਗਤਾਂ ਉੱਥੇ ਪਹੁੰਚਾ ਸਕਣਗੀਆਂ। ਜੀ, ਜਿਹੜੀ ਗੱਲ ਹੈ ਕਿ ਉਹ ਜਿਹੜੇ ਪਹਿਲੇ ਸਬਦ ਖਾਲਸੇ ਨਾਲੋਂ ਕਿਵੇਂ ਵੱਖਰਾ ਹੋਏਗਾ, ਇਹ ਇੱਕ ਸਾਰਿਆਂ ਦੇ ਸਹਿਯੋਗ ਨਾਲ ਇੱਕ ਰਣਨੀਤੀ ਜਿਹੜੀ ਹੈ ਇਹ ਬਣਾਈ ਜਾ ਸਕਦੀ ਹੈ ਜੀ, ਕਿਉਂਕਿ ਜਥੇਦਾਰਾਂ ਦਾ ਵਿਧੀ ਵਿਧਾਨ ਵੱਖਰੇ ਤੌਰ ਤੇ ਤਿਆਰ ਕਰਨਾ ਤੇ ਉਹਨੂੰ ਇੰਪਲੀਮੈਂਟ ਕਰਨਾ ਇੱਕ ਬਹੁਤ ਵੱਡਾ ਕਾਰਜ ਹੈ। ਇਹ ਪੂਰੀ ਕੌਮ ਦੇ ਸਹਿਯੋਗ ਦੀ ਲੋੜ ਹੈ ਜੀ। ਜਿਵੇਂ ਅਸੀਂ ਪਿਛਲੇ ਸਬਦ ਖਾਲਸੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਹੈ ਇੱਕ ਇਹੋ ਜਿਹੀ ਸੰਸਥਾ ਜਿਹੜੀ ਹੈ ਹੋਂਦ ਤੇ ਲਿਆਂਦੀ ਜਾਊਗੀ ਜਿਹੜੀ ਇਹ ਸਾਰੇ ਦੀ ਡਿਟੇਲ ਜਿਹੜੀ ਹੈ ਤਿਆਰ ਕਰੂਗੀ ਕਿ ਜਥੇਦਾਰ ਜਿਹੜੇ ਆ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਕਿਵੇਂ ਚੁਣੇ ਜਾਣੇ ਚਾਹੀਦੇ ਆ ਤੇ ਉਹਦਾ ਅਧਿਕਾਰ ਜਿਹੜਾ ਕੀ ਹੋਣਾ ਚਾਹੀਦਾ ਹੈ ਤੇ ਜਿਹੜੇ ਉਹਨਾਂ ਦੇ ਜਿਹੜੇ ਆਦੇਸ਼ ਜਾਰੀ ਹੁੰਦੇ ਆ ਉਹਨਾਂ ਨੂੰ ਕਿੱਦਾਂ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਜੀ। ਤੇ ਉਹਦੇ ਚ ਇਹ ਵੀ ਦਿੱਤਾ ਗਿਆ ਸੀ ਕਿ ਉਹਦੇ ਚ ਪ੍ਰਦੇਸ਼ਾਂ ਚ ਬੈਠੇ ਸਿੱਖ ਜਿਹੜੇ ਆ ਉਹਨਾਂ ਦੀ ਜਿਹੜੀ ਸ਼ਮੂਲੀਅਤ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਉਹ ਕਿਵੇਂ ਪਾਰਟੀਸਪੇਟ ਕਰ ਸਕਦੇ ਉਹ ਸਾਰੇ ਸਿਸਟਮ ਵਿੱਚ। ਬਿਲਕੁਲ ਉਹਦੇ ਤੇ ਲੰਮੇ ਸਮੇਂ ਤੋਂ ਵਰਕ ਹੋ ਰਿਹਾ ਹੈ, ਪਰ ਜੇ ਕਹੀਏ ਵੀ ਅਸੀਂ ਕਿਸੇ ਨਤੀਜੇ ਤੇ ਜੇ ਪਹੁੰਚੇ ਹਾਂ ਅਜੇ ਇੱਦਾਂ ਦੀ ਸਿਚੁਏਸ਼ਨ ਨਹੀਂ ਹੈ, ਪਰ ਅਸੀਂ ਮੈਂ ਵੀ ਆਪਣੇ ਤੌਰ ਤੇ ਹੋਰ ਵੀ ਸਾਰੇ ਵੀਰ ਜਿਹੜੇ ਆ ਉਹ ਕੰਪਲੀਕੇਟ ਕਰਕੇ ਜਿਹੜੀਆਂ ਵੀ ਸੰਸਥਾਵਾਂ ਜਾਂ ਇੰਡੀਵਿਜੂਅਲ ਜਿਹੜੇ ਆ ਇੱਥੇ ਵਰਕ ਕਰ ਰਹੇ ਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਸਾਲ ਤੋਂ ਪਹਿਲਾਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਿਆ ਜਾ ਜੀ। ਤੇ ਜਦੋਂ ਉਹ ਸਿਸਟਮ ਬਣੂਗਾ ਉਹਦੇ ਵਿੱਚੋਂ ਹੀ ਇਹ ਜਿਹੜਾ ਹੈਗਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੋਣ ਵਿਧੀ ਤੇ ਉਹਦੀ ਵਰਕਿੰਗ ਜਿਹੜੀ ਹੈ ਕਿਸ ਤਰ੍ਹਾਂ ਦੀ ਹੋਵੇ, ਉਹ ਸਾਰਾ ਕੁਝ ਉਹਦੇ ਨਿਕਲ ਕੇ ਸਾਫ਼ ਜਿਹੜਾ ਉਹ ਸਾਹਮਣੇ ਆਊਗਾ ਜੀ। ਤੇ ਬਾਕੀ ਜਿਹੜੀ ਅਗਲੀ ਡਿਟੇਲ ਹੈ ਜਦੋਂ ਵੀ ਕੋਈ ਗੱਲ ਜਿਹੜੀ ਹੈ ਤੈਅ ਹੁੰਦੀ ਹੈ ਤੇ ਮੈਂ ਸਾਰੀ ਸਿੱਖ ਸੰਗਤ ਨੂੰ ਇਹ ਭਰੋਸਾ ਦਿਵਾਉਣਾ ਕਿ ਅਸੀਂ ਸਾਰੀ ਸੰਗਤ ਨਾਲ ਘੱਟੋ ਘੱਟ 2 ਮਹੀਨੇ ਪਹਿਲਾਂ ਅਸੀਂ ਇਹ ਸਾਰੀ ਜਿਹੜੀ ਹੈ ਕਾਰਜਕ੍ਰਿਤੀ ਜਿਹੜੀ ਹੈ ਇਹ ਸੰਗਤ ਦੇ ਨਾਲ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਸੰਗਤ ਦੇ ਸੁਝਾਅ ਲਵਾਂਗੇ ਕਿ ਹੋਰ ਉਹਦੇ ਚ ਕੀ ਐਡ ਕੀਤਾ ਜਾਵੇ ਜੀ। ਹਾਂਜੀ, ਇਹਦੇ ਤੇ ਵਰਕ ਕਰ ਰਹੇ ਨੇ, ਪਰ ਜਿਸ ਲੈਵਲ ਤੇ ਮੈਂ ਫਿਰ ਕਹਣਾ ਕਿ ਜਿੰਨੀ ਸਿੱਖ ਕੌਮ ਦੀ ਸ਼ਮੂਲੀਅਤ ਹੋਣੀ ਚਾਹੀਦੀ ਜਿਸ ਲੈਵਲ ਤੇ ਉਹਨੇ ਜ਼ੋਰ ਨਾਲ ਜਿੱਦਾਂ ਪਹਿਲਾਂ ਸ਼ੁਰੂ ਦੇ ਵਿੱਚ ਚਾਹ ਸੀਗਾ, ਹੁਣ ਉਹ ਏਦਾਂ ਨਹੀਂ ਹੈ। ਭਾਵੇਂ ਉਹ ਸਰਕਾਰ ਦਾ ਜ਼ਬਰ ਵੀ ਹੁੰਦਾ ਹੈ ਤੇ ਕਦੀ ਜਿਹੜੇ ਕੋਈ ਨਾ ਕੋਈ ਹੋਰ ਪ੍ਰੋਗਰਾਮ ਵਿੱਚੋਂ ਨਿਕਲਦੇ ਨੇ, ਜਿਹਦਾ ਕੋਈ ਲਲਕਾਰ ਰੈਲੀ ਨਿਕਲੇ ਜਾਂ ਕੋਈ ਹੋਰ ਹੈ ਜਾਂ ਕੋਈ ਨਾ ਕੰਮ ਜਾਣ ਕੇ ਏਜੰਸੀਆਂ ਛੇੜਦੀਆਂ ਰਹਿੰਦੀਆਂ ਨੇ ਜੀ। ਤੋ ਉਹ ਸਾਰਾ ਕੁਝ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੰਘਾਂ ਦੀ ਸ਼ਹੀਦੀ ਦਾ ਆ ਗਿਆ ਵਿੱਚ ਪ੍ਰੋਗਰਾਮ ਜੀ, ਪ੍ਰੋਗਰਾਮ ਵਿੱਢਿਆ ਗਿਆ, ਰੋਸ ਮਾਰਚ ਵਿੱਢਿਆ ਗਿਆ, ਉਹ ਸਾਰਾ ਸਰਕਾਰ ਨੇ 250 ਤੋਂ ਲੈ ਕੇ 300 ਦੇ ਕਰੀਬ ਜਿਹੜਾ ਬੰਦਾ ਉਹ 3-4 ਦਿਨ ਲਗਾਤਾਰ ਚੱਕ ਕੇ ਜੇਲ੍ਹਾਂ ਚੱਕਦਾ ਹੈ। ਸੋ ਉਹਦੇ ਨਾਲ ਕਈ ਵਾਰੀ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਜੀ। ਸੋ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਅਸੀਂ ਹੋਰ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿੱਥੇ ਵੀ ਸਿੱਖ ਸੰਗਤ ਦੇ ਸਿਆਣੇ ਬੁੱਧੀਜੀਵੀ ਜਾਂ ਆਪਣੇ ਜਿਹੜੇ ਗੁਰਸਿੱਖ ਜਿਹੜੇ ਬੈਠੇ ਆ ਜਾਂ ਖਾਸ ਕਰ ਗੁਰਦੁਆਰਾ ਕਮੇਟੀਆਂ ਜਾਂ ਹੋਰ ਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਆਪਣੇ ਸੁਝਾਅ ਵੀ ਜ਼ਰੂਰ ਦੇਣ ਤੇ ਜੋ ਵੀ ਜਿਹੜਾ ਉਹ ਢਾਂਚਾ ਜਿਹੜਾ ਤਿਆਰ ਹੋਏਗਾ ਉਹ ਜ਼ਰੂਰ ਸਿੱਖ ਸੰਗਤ ਨਾਲ ਪਹਿਲਾਂ ਤੇ ਇਹਦੇ ਜਾਣ ਤੋਂ ਪਹਿਲਾਂ ਉਹ ਜਿਹੜਾ ਲੋਕ ਸੰਗਤ ਦੇ ਸਾਹਮਣੇ ਰੱਖਿਆ ਜਾਊਗਾ ਜੀ। ਉਹਦੇ ਚ ਜੋ ਕਿਸ ਤਰ੍ਹਾਂ ਦਾ ਵੀ ਕੋਈ ਸੁਧਾਰ ਜਿਹੜਾ ਉਹ ਕਰਨ ਦੀ ਲੋੜ ਹੋਏਗੀ ਜੀ। ਸਰਦਾਰ ਰੇਸ਼ਮ ਸਿੰਘ ਜੀ, ਜਦੋਂ ਮੈਂ ਗੱਲ ਕੀਤੀ ਸੀ ਕਿ ਇਹ ਸਰਬੱਤ ਖਾਲਸਾ ਪਿਛਲੇ ਸਰਬੱਤ ਖਾਲਸਾ ਨਾਲੋਂ ਕਿਵੇਂ ਵੱਖਰਾ ਹੋਊਗਾ, ਤਾਂ ਮੇਰਾ ਇਸ਼ਾਰਾ ਇਸ ਗੱਲ ਵੱਲ ਸੀ ਕਿ ਜਿਹੜੀਆਂ ਪਹਿਲਾਂ ਪਿਛਲੇ ਸਰਬੱਤ ਖਾਲਸਾ 2015 ਦੇ ਸਮੇਂ ਕੁਝ ਜਥੇਬੰਦੀਆਂ ਸੀ, ਸਿੱਖ ਜਥੇਬੰਦੀਆਂ ਤੇ ਕੁਝ ਢਾਡੀ ਪ੍ਰਚਾਰਕ ਸੀਗੇ ਜਿਨ੍ਹਾਂ ਨੇ ਇਸ ਸਰਬੱਤ ਖਾਲਸਾ ਨੂੰ ਕੰਪਲੀਟਲੀ ਆਪਣੀ ਹਮਾਇਤ ਨਹੀਂ ਸੀ ਦਿੱਤੀ, ਜਿਨ੍ਹਾਂ ਦਾ ਸੀ ਵੀ ਥੋੜਾ ਜਿਹਾ ਹੋਰ ਸਮਾਂ ਦੇ ਦਿਓ, ਅਸੀਂ ਬੈਠ ਕੇ ਵਿਚਾਰ ਕਰ ਲਈਏ ਕਿ ਇਹਨੂੰ ਕਿਵੇਂ ਅੱਗੇ ਇੰਪਲੀਮੈਂਟ ਜਾਂ ਕਿਵੇਂ ਅੱਗੇ ਇਹਨੂੰ ਤੋਰਿਆ ਜਾ ਸਕਦਾ। ਕੀ ਇਸ ਵਾਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਈ ਗੱਲ ਸਾਹਮਣੇ ਹੈਗੀ ਹੈ ਜਿਹੜੀਆਂ ਮੌਜੂਦਾ ਜਥੇਬੰਦੀਆਂ ਨੇ, ਕੀ ਉਹਦੇ ਤੇ ਵਰਕਆਊਟ ਕਰ ਰਹੀਆਂ ਨੇ? ਤੇ ਜਿਹੜਾ ਦੂਜਾ ਸਵਾਲ ਹੈਗਾ ਮੇਰਾ ਉਹ ਇਹ ਕਿ ਉਹ ਜਿਹੜਾ ਉਹਦੇ ਚੋਂ ਪ੍ਰੋਗਰਾਮ ਨਿਕਲ ਕੇ ਆਇਆ ਸੀ, ਜਿਹੜੇ ਮਤੇ ਨਿਕਲ ਕੇ ਆਏ ਸੀ, ਉਹਨਾਂ ਦੀ ਗਰਾਊਂਡ ਦੇ ਉੱਪਰ ਕਿਤੇ ਵੀ ਇੰਪਲੀਮੈਂਟੇਸ਼ਨ ਨਹੀਂ ਦਿਖੀ ਹੈਗੀ, ਤੇ ਕੀ ਇਸ ਵਾਰ ਉਹਦੇ ਵਿੱਚ ਅਸੀਂ ਕੋਈ ਵੱਖਰਾ ਪ੍ਰੋਗਰਾਮ ਦੇ ਕੇ ਉਹਦੀ ਇੰਪਲੀਮੈਂਟੇਸ਼ਨ ਕਰ ਸਕਾਂਗੇ ਜਾਂ ਨਹੀਂ? ਤਾਂ ਪਹਿਲਾਂ ਤਾਂ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਪਾਰਟੀਸਪੇਟ ਨਹੀਂ ਕੀਤਾ ਜਾਂ ਗੋਸ਼ਟ ਡੇਰੇ ਜਾਂ ਹੋਰ ਜਿਹੜੀਆਂ ਸੰਪਰਦਾਵਾਂ ਜਾਂ ਹੋਰ ਜਿਹੜੀ ਪੰਥਕ ਸੁਭਾਵਾਂ ਜਿਹੜੀਆਂ ਜੀ ਜੀ ਜਿਨ੍ਹਾਂ ਦੇ ਵਿੱਚ ਸਾਡੇ ਰਾਗੀ ਢਾਡੀ ਕੀਰਤਨੀ ਪ੍ਰਚਾਰਕ ਜਿਹੜੇ ਸਾਰੇ ਆਉਂਦੇ ਹਨ ਜੀ। ਹਾਂਜੀ,
ਅਸੀਂ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਸਾਡੀ ਇਹ ਹੈ ਕਿ ਜਦੋਂ ਕੋਈ ਸਰਬੱਤ ਖਾਲਸਾ ਤੋਂ ਬਾਅਦ ਸਿੰਘਾਂ ਦੇ ਉੱਤੇ ਕੇਸ ਬਣੇ, ਉਹ ਮਹੀਨੇ ਡੇਢ ਮਹੀਨੇ ਬਾਅਦ, ਕੋਈ 2 ਮਹੀਨੇ ਬਾਅਦ ਬਾਹਰ ਆਏ। ਉਸ ਤੋਂ ਬਾਅਦ ਲਗਾਤਾਰ ਹੀ ਇਹ ਐਫਰਟ ਜਿਹੜਾ ਇਹ ਜਾਰੀ ਹੈ। ਖਾਸ ਕਰ ਜਿਹੜਾ ਧਿਆਨ ਸਿੰਘ ਮੰਡ ਤੇ ਭਾਈ ਦਲਜੀਤ ਸਿੰਘ ਦਾਦੂਵਾਲ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਵਾਰ ਸਾਰੀਆਂ ਜਿਹੜੀਆਂ ਸੰਸਥਾਵਾਂ ਤੇ ਜਿਹੜੀਆਂ ਜਥੇਬੰਦੀਆਂ ਤੇ ਸਭਾਵਾਂ ਜਿੰਨੀਆਂ ਵੀ ਹੈਗੀਆਂ ਨੇ, ਉਹਨਾਂ ਨੂੰ ਉਹਦੇ ਚ ਨਾਟ ਓਨਲੀ ਕਿ ਪਾਰਟੀਸਪੇਟ ਕਰਨ ਲਈ ਕਿਹਾ ਜਾਵੇ, ਉਹਨਾਂ ਦੀ ਜਿਹੜੀ ਇਨਪੁਟ ਹੈ ਉਹ ਜ਼ਰੂਰ ਲਈ ਜਾਵੇ ਵੀ ਇਹ ਕਿਸ ਤਰੀਕੇ ਨਾਲ ਇਹ ਸਾਰਾ ਜਿਹੜਾ ਸਰਬੱਤ ਖਾਲਸਾ ਦਾ ਪ੍ਰੋਗਰਾਮ ਹੈ ਇਹਨੂੰ ਸਿਰੇ ਚੜਾਇਆ ਜਾਵੇ ਜੀ। ਉਹਦੇ ਲਈ ਕੋਸ਼ਿਸ਼ਾਂ ਜਾਰੀ ਨੇ। ਜਿਵੇਂ ਇੰਗਲੈਂਡ ਦੇ ਵਿੱਚ ਆਏ ਸੀ ਮਾਰਚ ਦੇ ਵਿੱਚ, ਅਪ੍ਰੈਲ ਚ ਆਏ ਸੀ ਸਰਦਾਰ ਸਿਮਰਨ ਸਿੰਘ ਮਾਨ, ਉੱਥੇ ਵੀ ਸਾਰੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਹੋਈ ਸੀ, ਚਾਹੇ ਉਹ ਪਿੰਡ ਕੀਰਤਨੀ ਜਥਾ ਸੀ, ਚਾਹੇ ਉਹ ਫੈਡਰੇਸ਼ਨ ਦੇ ਸਿੰਘ ਸੀਗੇ, ਜਾਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਇੰਗਲੈਂਡ ਦੇ ਵਿੱਚ ਸੀਗੀਆਂ, ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਤਕਰੀਬਨ 3-4 ਦਿਨ ਲਗਾਤਾਰ ਮੀਟਿੰਗ ਜਿਹੜੀਆਂ ਹੋਈਆਂ ਜੀ। ਤੋ ਉਹਦੇ ਚ ਇੱਕ ਗੱਲ ਭਾਈ ਸਾਹਿਬ ਮੈਂ ਜ਼ਰੂਰ ਕਹਿਣੀ ਚਾਹੁੰਦਾ, ਕਈ ਵਾਰੀ ਬੰਦੇ ਇਸ ਤਰ੍ਹਾਂ ਮਹਿਸੂਸ ਕਰਦੇ ਆ ਵੀ ਸਿੱਖ ਇਕੱਠੇ ਕਿਉਂ ਨਹੀਂ ਹੁੰਦੇ, ਜਾਂ ਉਹਨਾਂ ਨੂੰ ਐ ਕੋਈ ਖਾਸ ਪਰਸਨਲ ਬੰਦਾ ਏਦਾਂ ਲੱਗਦਾ ਹੈ ਜੋ ਚਾਹੁੰਦਾ ਨਹੀਂ ਹੈ ਵੀ ਭਾਈ ਫਿਰ ਮੇਰੀ ਕੋਲ ਲੀਡਰੀ ਵਾਸਤੇ ਜਾਂ ਹੋਰ ਕੋਈ ਖਤਰਾ ਨਾ ਬਣ ਜੇ, ਜਾਂ ਬਈ ਉਹ ਇਕੱਠੇ ਨਹੀਂ ਹੋਣ ਦੇਣਾ ਜੀ। ਪਰ ਉਹਦੇ ਚ ਜਿਹੜੀਆਂ ਜੜ੍ਹਾਂ ਨੇ ਉਹਨਾਂ ਦੇ ਬਾਰੇ ਆਮ ਸਿੱਖ ਨੂੰ ਨਹੀਂ ਪਤਾ ਵੀ ਪ੍ਰੋਬਲਮਾਂ ਕੀ ਹੈ। ਬਹੁਤ ਸਾਰੀਆਂ ਸਿਧਾਂਤਕ ਗੁੰਝਲਾਂ ਨੇ ਜਿਹਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਆ। ਉਹ ਸਾਡਾ ਦੀਵੀ ਇਕੱਠ ਹੋਊਗਾ, ਨਾ ਕਿ ਸਿਰਫ ਸਰਬੱਤ ਖਾਲਸਾ ਤੱਕ ਹੋਊਗਾ ਜੀ। ਸੋ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ। ਜਿਉਂ ਅਪ੍ਰੈਲ ਤੁਸੀਂ ਵਾਪਸ ਆਏ ਆ, ਲਗਾਤਾਰ ਮੈਂ ਵੀ ਇੱਥੇ ਜਿੰਨੇ ਪ੍ਰਚਾਰਕ ਵੀ ਆਏ ਨੇ ਜਾਂ ਹੋਰ ਵੀ ਜਿਹੜੇ ਢਾਡੀ ਸਿੰਘ ਜਾਂ ਕਥਾਵਾਚਕ ਜਿਹੜੇ ਵੀ ਆਉਂਦੇ ਨੇ, ਮੈਂ ਤਕਰੀਬਨ ਹਰ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਜਿਹੜਾ ਅਮਰੀਕਾ ਚ ਆਉਂਦਾ, ਉਹਦੇ ਬਿਆਨ ਜਾਂ ਉਹਦੇ ਸੁਝਾਅ ਲੈਂਦੇ ਆ ਵੀ ਇਹ ਕਿਵੇਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਆਪਣੇ ਜਿਹੜੇ ਆ ਜਿਹੜਾ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਸੋ ਇਹ ਸਾਰਿਆਂ ਦੇ ਵੱਖਰੇ ਵੱਖਰੇ ਸੁਝਾਅ ਨੇ। ਅਸੀਂ ਸੁਝਾਅ ਨੋਟ ਦੇ ਉੱਤੇ ਵਰਕ ਵੀ ਕਰ ਰਹੇ ਹਾਂ, ਔਰ ਪਿੱਛੇ ਜਿਹੜੀਆਂ ਆਪਣੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਫੀਡਬੈਕ ਵੀ ਦਿੰਦੇ ਆ ਵੀ ਜਿਹੜੇ ਪ੍ਰਚਾਰਕ ਨੇ ਜਾਂ ਕਥਾਵਾਚਕ ਨੇ ਜਾਂ ਹੋਰ ਜਿਹੜੇ ਬੁਲਾਰੇ ਨੇ ਉਹ ਜਾਂ ਹੋਰ ਗੁਰਦੁਆਰਾ ਕਮੇਟੀਆਂ ਨੇ ਉਹ ਕਿਵੇਂ ਸੋਚਦੀਆਂ ਜੀ। ਸੋ ਉਹਦੇ ਤੇ ਸਾਰੇ ਤੇ ਵਰਕ ਹੋ ਰਿਹਾ ਹੈ। ਉਹਦਾ ਨਤੀਜਾ ਨਿਕਲਦਾ ਇਹ ਤਾਂ ਅਕਾਲ ਪੁਰਖ ਕਰ ਸਕਦਾ, ਪਰ ਕੋਈ ਜਿਹੜੀ ਹੈ ਇਮਾਨਦਾਰੀ ਨਾਲ ਜਿਹੜੀ ਹੋ ਰਹੀ ਹੈ ਸਾਰੇ ਪਾਸਿਆਂ ਜੀ। ਤੇ ਦੂਜਾ ਸੀਗਾ ਜਿਹੜਾ ਇਹਨਾਂ ਦਾ ਵੀ ਅਸੀਂ ਪ੍ਰੋਗਰਾਮ ਦਿੱਤਾ ਸੀ, ਇਹ ਲਾਗੂ ਕਿਵੇਂ ਹੋਊਗਾ? ਹਾਂਜੀ, ਲਾਗੂ ਕਰਨ ਦੀ ਗੱਲ ਇਹ ਸੀ ਕਿ ਦੇਖੋ ਬਹੁਤ ਵਾਰੀ ਇਹ ਗੱਲ ਪਹਿਲਾਂ ਵੀ ਅਸੀਂ ਕਰਦੇ ਹਾਂ ਕਿ ਇਹ ਸਮੇਂ-ਸਮੇਂ ਤੇ ਜਿੰਨੇ ਵੀ ਜਥੇਦਾਰ ਆਏ ਨੇ ਉਹਨਾਂ ਨੇ ਇਹ ਗੱਲ ਜਿਹੜੀ ਆ ਵਾਰ-ਵਾਰ ਕਹੀ ਹੈ ਕਿ ਜਥੇਦਾਰ ਜਿਹੜਾ ਹੈ ਉਹ ਇੱਕ ਸਹੀ ਫੈਸਲਾ ਲੈ ਸਕਦਾ ਹੈ, ਕੌਮ ਨੂੰ ਆਦੇਸ਼ ਜਾਰੀ ਕਰ ਸਕਦਾ ਹੈ, ਪਰ ਉਹਦੇ ਕੋਲ ਕੋਈ ਏਦਾਂ ਦੀ ਫੋਰਸ ਨਹੀਂ ਹੈ ਕਿ ਉਹ ਸਹੀ ਫੈਸਲੇ ਨੂੰ ਵੀ ਇੰਪਲੀਮੈਂਟ ਕਰ ਸਕੇ ਜੀ। ਸੋ ਐਗਜ਼ੈਕਟਲੀ ਸਾਡੀ ਜਿਹੜੀ ਇਹ ਧਾਰਮਿਕ ਜਿਹੜੇ ਫੈਸਲੇ ਨੇ ਜਾਂ ਧਾਰਮਿਕ ਜਥੇਬੰਦੀਆਂ ਦੇ ਫੈਸਲੇ ਨੇ, ਇਹਨਾਂ ਨੂੰ ਸਿੱਖਾਂ ਨੂੰ ਜਾਗਰਤ ਕੀਤਾ ਜਾ ਸਕਦਾ ਹੈ, ਇਹਨਾਂ ਬਾਰੇ ਐਜੂਕੇਟ ਕੀਤਾ ਜਾ ਸਕਦਾ ਹੈ। ਬਾਕੀ ਮੰਨਣਾ ਨਾ ਮੰਨਣਾ ਸਿੱਖਾਂ ਦੀ ਜਿਹੜੀ ਜੇ ਦੂਜੇ ਪਾਸੇ ਜੇ ਆਪਾਂ ਇਹ ਦਿੰਦੇ ਹਾਂ ਕਿ ਸਿੱਖਾਂ ਦੀ ਡਿਵੀਜ਼ਨ ਜਿਹੜੀ ਆ ਉਹ ਦਿਨ ਦਿਨ ਵੱਧ ਰਹੀ ਹੈ ਜੀ। ਉਹਦੇ ਕਾਰਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜੇ ਅਸੀਂ ਸਾਨੂੰ ਲੜ ਲਾਇਆ ਗੁਰੂ ਸਾਹਿਬ ਨੇ ਤਾਂ ਉਹਦੇ ਤੇ ਵੀ ਅਸੀਂ ਡਿਵਾਈਡਡ ਹੈ। ਜੇ ਅੰਮ੍ਰਿਤ ਛਕਣਾ ਸਿੱਖ ਲਈ ਜ਼ਰੂਰੀ ਕੀਤਾ ਗਿਆ ਉਹਦੇ ਤੇ ਵੀ ਕੌਮ ਡਿਵਾਈਡਡ ਹੈ। ਜੇ ਮਰਜ਼ਾਦਾ ਦੀ ਗੱਲ ਕਰਦੇ ਹਾਂ ਜਾਂ ਹੋਰ ਕਿਸੇ ਵੀ ਧਾਰਮਿਕ ਦੀ ਗੱਲ ਕਰਦੇ ਹਾਂ ਉਹ ਤੇ ਸਿੱਖ ਕੌਮ ਅਜੇ ਇੱਕ ਮਤ ਨਹੀਂ ਹੈ ਜੀ। ਇਹ ਇੱਕ ਬਹੁਤ ਵੱਡਾ ਪ੍ਰੋਸੀਜਰ ਹੈ। ਇਹਦੇ ਤੇ ਪਹਿਲਾਂ ਸਿੱਖ ਕੌਮ ਨੂੰ ਇੱਕ ਵਾਰੀ ਤਕੜੇ ਹੋ ਕੇ ਉਹ ਡਿਸੀਜਨ ਲੈਣੇ ਪੈਣਗੇ ਕਿ ਜਿਹੜੇ ਜੇ ਸਾਰੇ ਸਿੱਖ ਨੂੰ ਨਹੀਂ ਵੀ ਮਨਜ਼ੂਰ ਹੈਗੇ ਤਾਂ ਵੱਡੀ ਗਿਣਤੀ ਚ ਸਿੱਖਾਂ ਨੂੰ ਉਹ ਮਨਜ਼ੂਰ ਹੋਣੇ ਚਾਹੀਦੇ ਆ, ਤਾਂ ਉਹ ਸਾਰੇ ਸਿਧਾਂਤਕ ਤੌਰ ਤੇ ਗੁਰੂ ਦੀ ਬਾਣੀ ਦੇ ਹਿਸਾਬ ਜੀ। ਸੋ ਇਹ ਇੱਕ ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਗੱਲ ਜਿਹੜੀ ਆ ਇਹਦੇ ਲਈ ਕੋਈ ਏਦਾਂ ਦੀ ਫੋਰਸ ਤਾਂ ਹੈ ਨਹੀਂ ਕਿ ਭਾਈ ਜਿਹੜਾ ਬੰਦਾ ਨਹੀਂ ਮੰਨਦਾ ਉਹਨੂੰ ਤੇ ਉਹਨੂੰ ਕੀ ਸਜ਼ਾ ਦਿੱਤੀ ਜਾਵੇ। ਹੁਣ ਉੱਥੋਂ ਜੇ ਸਜ਼ਾ ਸੁਣਾ ਵੀ ਦਿੱਤੀ ਜਾਂਦੀ ਆ, ਜੇ ਸਰਬੱਤ ਖਾਲਸੇ ਵੱਲੋਂ ਜਿਹੜੇ ਜਥੇਦਾਰ ਥਾਪੇ ਵੀ ਗਏ ਆ, ਜੇ ਉਹਨਾਂ ਦੀ ਗੱਲ ਕਰੀਏ ਵੀ ਕਿ ਉਹ ਕੋਈ ਆਦੇਸ਼ ਜਾਰੀ ਵੀ ਕਰਨ
ਤੇ ਇਹ ਮੰਨਣਾ ਜਾਂ ਕਿਵੇਂ ਮਨਾਉਣਾ ਹੈ ਇਹ ਸਿੱਖ ਸੰਘ ਤੇ ਡਿਪੈਂਡ ਕਰਦਾ, ਨਾ ਕਿ ਉਹਨਾਂ ਜਥੇਦਾਰਾਂ। ਜੀ ਹਾਂਜੀ ਜੀ ਭਾਈ ਰੇਸ਼ਮ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਇਹਨਾਂ ਮੁੱਦਿਆਂ ਤੇ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਤੁਹਾਡਾ ਵੀ ਤੇ ਤੁਹਾਡੀ ਸਮੂਹ ਟੀਮ ਦਾ ਜੀ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਜਿਵੇਂ ਕਿ ਭਾਈ ਰੇਸ਼ਮ ਸਿੰਘ ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਵੀ ਪ੍ਰੋਗਰਾਮ ਦਿੱਤਾ ਜਾਂਦਾ ਹੈ ਤਾਂ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਐਜ਼ ਅ ਯੂਨਿਟ ਇੰਡੀਵਿਜੂਅਲ ਤੋਂ ਸਟਾਰਟ ਹੋ ਕੇ ਸਿੱਖ ਕੌਮ ਦੇ ਹੱਥਾਂ 'ਚ ਹੈ ਕਿ ਉਹਨਾਂ ਨੇ ਉਹ ਕਿਵੇਂ ਇੰਪਲੀਮੈਂਟ ਕਰਨੀ ਹੈ। ਤੇ ਮੁੱਕਦੀ ਗੱਲ ਇੱਥੇ ਹੀ ਹੈ ਕਿ ਅਸੀਂ ਹੀ ਇਕਮੁੱਠ ਹੋ ਕੇ ਇਹਨਾਂ ਕਾਰਜਾਂ ਨੂੰ ਸਿਰੇ ਚੜਾ ਸਕਦੇ ਹਾਂ। ਤੇ ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।